ਮਾਸ਼ਾਅੱਲਾ ਤੁਹਾਡਾ ਜ਼ਿਮੀ ਭਾਂਡਾ ਠੀਕ ਹੈ ਜੀ ਜੀ। ਤੇ ਉਹ ਕਿਹੜਾ ਮਤਲਬ ਕਿ ਕੀੜਾ ਸੀ, ਮਤਲਬ ਚੈਨਲ ਨਹੀਂ ਸੀ ਬਹਿਣ ਦਿੰਦਾ ਕਿ ਬਾਹਰ ਹੀ ਜਾਣਾ, ਬਾਹਰ ਹੀ ਜਾਣਾ, ਯੂਰਪ ਜਾਣਾ। ਅਸਲਾਮ ਅਲੈਕੁਮ, ਤੁਸੀਂ ਵੇਖ ਰਹੇ ਹੋ ਇੱਥੇ ਰੱਖ ਨਿਊਜ਼ ਤੇ ਮੈਂ ਆ ਮੁਹੰਮਦ ਸਾਦ। ਅੱਜ ਅਸੀਂ ਇੱਕ ਅਨੋਖਾ ਜਿਹਾ ਪ੍ਰੋਗਰਾਮ ਲੈ ਕੇ ਆਏ ਹਾਂ ਤੁਹਾਡੇ ਕੋਲੇ। ਇਹ ਪ੍ਰੋਗਰਾਮ ਦਾ ਨਾਂ ਅਸਾਂ ਰੱਖਿਆ ਡੰਕੀ। ਮੰਡੀ ਬਹਾਵਲਦੀਨ ਤੇ ਗੁਜਰਾਤ, ਇਹ ਦੋ ਜ਼ਿਲ੍ਹੇ ਐਸੇ ਨੇ ਜਿੱਥੇ ਦੇ ਜਵਾਨ ਕੰਮ ਨੂੰ ਮੌਤ ਸਮਝਦੇ ਨੇ। ਇੱਥੇ ਰਹਿ ਕੇ ਕੰਮ ਨੂੰ ਮੌਤ ਸਮਝਦੇ ਨੇ, ਕਹਿੰਦੇ ਨੇ ਕਿ ਬਾਹਰ ਜਾ ਕੇ ਅਸਾਂ ਭਾਵੇਂ ਲੋਕਾਂ ਦੀਆਂ ਢੂਈਆਂ ਵੀ ਸਾਫ਼ ਕਰਨੀਆਂ ਪਈਆਂ ਤੇ ਘਰਾਂ ਦੇ। ਇੱਥੇ ਹਾਲਾਂਕਿ ਸਾਰਾ ਕੁਝ ਸਾਰੇ ਰੋਜ਼ਗਾਰ ਕਾਰੋਬਾਰ ਹੈ ਨੇ, ਲੇਕਿਨ ਗੁਜਰਾਤ ਤੇ ਮੰਡੀ ਬਹਾਵਲਦੀਨ ਦੇ ਜਿਹੜੇ ਨੌਜਵਾਨ ਨੇ ਉਹ ਕਹਿੰਦੇ ਨੇ ਕਿ ਨਹੀਂ, ਸਾਨੂੰ ਇਹ ਕੰਮ ਨਹੀਂ ਕਰਨਾ ਆਉਂਦਾ। ਅਸੀਂ ਇਸ ਵੇਲੇ ਇੱਕ ਐਸੇ ਬੇਲੀ ਕੋਲੇ ਆਏ ਹਾਂ ਜਿਹੜਾ ਕਿ ਡੰਕੀ ਲਾ ਕੇ ਯੂਰਪ ਜਾਣ ਦੀ ਕੋਸ਼ਿਸ਼ ਕੀਤੀ, ਜਿਹਨੇ ਮਾਵਾਂ ਦੇ ਪੁੱਤਰ ਡੰਕੀ ਲਾ ਕੇ ਜਾਂਦੇ ਨੇ ਯੂਰਪ ਦੇ ਚਾਅ ਵਿੱਚ, ਜਿੱਥੇ ਕਿ ਰਾਹ ਵਿੱਚ ਈਰਾਨ ਤੇ ਔਰ ਕਿਹੜੇ ਕਿਹੜੇ ਇਲਾਕੇ ਆਉਂਦੇ ਨੇ ਮੈਨੂੰ ਤਾਂ ਪਤਾ ਹੀ ਨਹੀਂ ਜੇ। ਤੇ ਉੱਥੇ ਜਾ ਕੇ ਜਿਹੜੀਆਂ ਮੁਸ਼ਕਿਲਾਂ ਉਹਨਾਂ ਨੂੰ ਪੇਸ਼ ਆਉਂਦੀਆਂ ਨੇ। ਇਸ ਵੇਲੇ ਅਸੀਂ ਇੱਕ ਦੋਸਤ ਕੋਲੇ ਆਏ ਹਾਂ ਤੇ ਉਹ ਡੰਕੀ ਲਾ ਕੇ ਯੂਰਪ ਗਿਆ, ਲੇਕਿਨ ਯੂਰਪ ਜਾਣ ਤੋਂ ਪਹਿਲਾਂ ਹੀ ਆਪਣੇ ਤੁਰਕੀ ਵਿੱਚ ਉੱਥੇ ਉਹਨੇ ਡੰਗ ਗੁਜ਼ਾਰੇ। ਤੇ ਉਹਨਾਂ ਕੋਲ ਪੁੱਛਦੇ ਆ ਕਿ ਤੁਸੀਂ ਗਏ ਹੋ, ਯੂਰਪ ਗਏ ਹੋ ਜਿਸ ਟਾਈਮ, ਤੇ ਕਿਹੜੇ ਹਾਲਾਤਾਂ 'ਚੋਂ ਗੁਜ਼ਰ ਕੇ ਗਏ ਹੋ ਤੇ ਕਿੱਕਣ ਗਏ ਹੋ, ਤੇ ਉੱਥੇ ਤੁਰਕੀ ਤੁਸੀਂ ਵਕਤ ਗੁਜ਼ਾਰਿਆ ਤੇ ਤੁਰਕੀ ਦੇ ਵਿੱਚ ਇਹਨਾਂ ਜੇਲ੍ਹ ਵੀ ਕੱਟੀ ਹੈ ਦੱਸਦੇ ਨੇ ਪਏ। ਤੇ ਉਹ ਇਹਨਾਂ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਸਾਹਮਣੇ ਰੱਖਣੇ ਆ, ਤੇ ਆਓ ਜੀ ਇਹਨਾਂ ਨਾਲ ਗੱਲਬਾਤ ਕਰੀਏ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਆਪਣਾ ਨਾਮ ਦੱਸਿਓ। ਹਸਨੈਨ ਅਲੀ ਜੀ। ਹਸਨੈਨ ਅਲੀ ਸਾਹਿਬ, ਤੁਹਾਡੀ ਉਮਰ ਕਿੰਨੀ ਹੋ ਗਈ ਹੈ? ਮੇਰੀ ਉਮਰ ਹੋ ਗਈ ਜੀ 24-25 ਸਾਲ। ਤੁਸੀਂ ਡੰਕੀ ਕਦੋਂ ਲਾਈ ਸੀ? ਮੈਂ ਸੰਨ 2017 ਚ ਲਾਈ ਹੈ ਜੀ ਡੰਕੀ। 2017 ਵਿੱਚ ਇੱਥੋਂ ਤੁਸੀਂ ਗੁਜਰਾਤ ਤੋਂ ਏਜੰਟ ਕੀਤਾ ਸੀ ਗੁਜਰਾਤ ਦਾ? ਜੀ ਜੀ, ਇੱਕ ਗੁਜਰਾਤ ਦਾ ਏਜੰਟ ਕੀਤਾ ਸੀ। ਅੱਛਾ, ਉਹਦਾ ਤੁਹਾਡਾ ਯੂਰਪ ਨਾਲ ਸਾਰਾ ਮੁਆਹਦਾ ਹੋਇਆ ਸੀ ਕਿ ਤੁਰਕੀ ਤੱਕ? ਨਹੀਂ ਜੀ, ਉਹਦਾ ਸਾਡਾ ਯੂਨਾਨ ਦਾ ਮੁਆਹਦਾ ਹੋਇਆ ਸੀ। ਯੂਨਾਨ ਤੱਕ ਮੁਆਹਦਾ ਹੋਇਆ ਸੀ ਤੇ ਯੂਨਾਨ ਤੁਸੀਂ ਨਹੀਂ ਅਪੜੇ? ਨਹੀਂ ਜੀ। ਤੇ ਉਹ ਫਿਰ ਪੈਸੇ ਤੁਹਾਨੂੰ ਵਾਪਸ ਲੱਭੇ? ਨਹੀਂ ਜੀ, ਉਹ ਵੀ ਪੈਸੇ ਸਾਡੇ ਖਰਾਬ ਖੱਜਲ ਹੋ ਕੇ ਸਾਨੂੰ ਪੈਸੇ ਕੋਈ ਨਹੀਂ ਲੱਭੇ ਉਹਦੇ ਵੀ। ਅੱਛਾ, ਤੇ ਉਹ ਦਾਵਾ ਸ਼ਾਵਾ ਕੋਈ ਨਹੀਂ ਕੀਤਾ ਕਿ ਤੁਸੀਂ ਪੈਸੇ ਸਾਡੇ ਮੋੜੋ ਵਾਪਸ? ਬਸ ਖੱਜਲ ਖਰਾਬ ਕਰਨ ਤੋਂ ਬਾਅਦ ਰੁਪਈਏ 1.5-2 ਲੱਖ ਰੁਪਈਆ ਉਹਨੇ ਸਾਨੂੰ ਵਾਪਸ ਦੇ ਛੱਡਿਆ ਸੀ। ਟੋਟਲ ਕਿੰਨਾ ਮੁਆਹਦਾ ਹੋਇਆ ਸੀ ਤੁਹਾਡਾ ਉੱਥੇ ਯੂਨਾਨ ਤੱਕ? ਸਾਡਾ 5 ਲੱਖ ਦਾ ਮੁਆਹਦਾ ਸੀ। 2017 'ਚ 5 ਲੱਖ ਰੁਪਈਆ ਤੁਸੀਂ ਮੁਆਹਦਾ ਕੀਤਾ। ਗੁਜਰਾਤ ਦਾ ਸੀ ਏਜੰਟ? ਹਾਂਜੀ। ਅੱਛਾ, ਤੁਸੀਂ ਉਹ ਏਜੰਟ ਦੇ ਬਾਰੇ ਦੱਸਣਾ ਚਾਹੋਗੇ? ਨਹੀਂ, ਏਜੰਟ ਤਾਂ ਠੀਕ ਸੀ, ਮਗਰ ਕੀ ਨਾ ਅੱਗੋਂ ਫਿਰ ਮੁਸ਼ਕਲਾਤ ਹੀ ਇਸ ਤਰ੍ਹਾਂ ਦੀਆਂ ਸੀ ਕਿ ਪੁੱਜ ਹੀ ਨਹੀਂ ਸਕੇ। ਅੱਛਾ, ਯਾਨੀ ਕਿ ਤੁਸੀਂ ਏਜੰਟ ਦਾ ਨਾਮ ਨਹੀਂ ਲੈਣਾ ਚਾਹੁੰਦੇ? ਨਹੀਂ ਨਹੀਂ। ਠੀਕ ਹੈ। ਤੇ ਤੁਸੀਂ ਦੱਸਿਓ ਕਿ ਆਪਣਾ ਤੁਸੀਂ ਜਿਸ ਤਰ੍ਹਾਂ ਤੁਸੀਂ ਸਫ਼ਰ ਕੀਤਾ ਸੀ ਇੱਥੋਂ, ਤੇ ਉਹ ਆਪਣਾ ਇੱਥੋਂ ਗੁਜਰਾਤ ਤੋਂ ਕੋਟੇ ਗਏ ਹੋ? ਹਾਂਜੀ, ਇੱਥੋਂ ਕੋਇਟੇ ਗਏ ਸੀ। ਕੋਇਟੇ ਤੋਂ ਅੱਗੋਂ ਫਿਰ ਈਰਾਨ ਗਏ। ਈਰਾਨ ਤੋਂ ਅੱਗੋਂ ਫਿਰ ਤਹਿਰਾਨ। ਅੱਛਾ, ਤਹਿਰਾਨ ਤੋਂ ਇੱਕ ਮਿੰਟ ਤੱਕ ਤੁਹਾਡੀ ਗੱਲ ਕੱਟਣਾ ਵਾ ਕਿ ਆਪਣਾ ਕੋਟੇ ਤੋਂ ਜਿਸ ਟਾਈਮ ਤੁਸੀਂ ਸਿੱਧਾ ਆਪਣਾ ਬਾਰਡਰ ਪਾਰ ਕੀਤਾ ਜਾਂ ਕਿ ਅਗਾਂ ਪਿਛਾਂ ਕਿਤੇ ਗਏ ਸੋ? ਕੋਇਟੇ ਤੋਂ ਅੱਗੋਂ ਅਸੀਂ ਗੱਡੀਆਂ ਤੇ ਸਫ਼ਰ ਕੀਤਾ ਸੀ। ਗੱਡੀਆਂ ਤੋਂ ਸਫ਼ਰ ਕਰਨ ਤੇ ਕਿਉਂਕਿ ਉੱਥੇ ਦੇ ਸਾਡੇ ਲੱਗੇ ਸੀ ਵੀਜ਼ੇ ਤਹਿਰਾਨ ਤੱਕ ਦੇ। ਅੱਛਾ, ਕੋਟੇ ਤੁਹਾਨੂੰ ਏਜੰਟਾਂ ਨੇ ਮਤਲਬ ਕਿ ਮੇਰੇ ਹਾਲੇ ਉਹ ਕਹਿੰਦੇ ਨੇ ਕਿ 2-3 ਜਿਹਨੇ ਡੰਕੀਆਂ ਲਾਈਆਂ ਹੋਣ ਉਹ ਆਪੇ ਵੀ ਏਜੰਟ ਬਣ ਜਾਂਦਾ ਹੈ, ਇਹ ਗੱਲ ਸੱਚੀ ਹੈ? ਜੀ ਜੀ, ਬਿਲਕੁਲ ਠੀਕ ਹੈ। ਤੁਸੀਂ ਰਾਹ ਵੇਖਿਆ, ਤੁਹਾਡੀ ਆਪਣੇ ਏਜੰਟਾਂ ਨਾਲ ਰਾਹ ਵਿੱਚ ਵੀ ਗੱਲਬਾਤ ਹੋਈ ਹੈ ਜਿਸ ਤਰ੍ਹਾਂ ਮਤਲਬ ਜਿਹੜੇ ਪਾਰ ਕਰਾਉਂਦੇ ਨੇ? ਜੀ ਜੀ, ਬਿਲਕੁਲ, ਉਹ ਡੰਕਰ ਹੁੰਦੇ ਨੇ। ਅੱਛਾ, ਤੇ ਉਹ ਕਿਹੜੇ ਬਾਰਡਰ ਤੋਂ ਤੁਸੀਂ ਕ੍ਰਾਸ ਕੀਤਾ ਸੀ? ਈਰਾਨ ਦੇ ਬਾਰਡਰ ਤੋਂ ਅਸੀਂ ਕ੍ਰਾਸ ਕਰਨਾ ਸੀ, ਤੁਰਕੀ ਵੜਨਾ ਸੀ। ਨਹੀਂ, ਮਤਲਬ ਕਿ ਇੱਥੋਂ ਤੁਸੀਂ ਕੋਟੇ ਤੋਂ ਕਿਹੜੇ ਬਾਰਡਰ ਦਾ ਕ੍ਰਾਸ ਕੀਤਾ ਸੀ? ਕੋਇਟੇ ਤੋਂ ਈਰਾਨ ਵੜਨਾ ਸੀ। ਈਰਾਨ ਦਾ ਬਾਰਡਰ ਉਹਨਾਂ ਗੱਡੀਆਂ ਤੇ ਸਾਨੂੰ ਪਾਰ ਕਰਾਇਆ ਸੀ। ਉਹ ਇੱਕ ਆਂਦੇ ਨੇ ਮੰਦ ਬੇਲੋ ਕੇ ਪਤਾ ਨਹੀਂ ਇੰਜ ਦਾ ਕੋਈ ਸ਼ਹਿਰ ਹੈ? ਨਹੀਂ ਨਹੀਂ, ਉੱਥੋਂ ਤੁਹਾਨੂੰ ਬੜੇ ਸੌਖੇ ਤਰੀਕੇ ਨਾਲ ਪਾਰ ਕਰਾ ਲਿਆ ਸੀ। ਅੱਛਾ, ਮਗਰ ਅੱਗੇ ਜਿਹੜਾ ਹੈ ਨਾ ਈਰਾਨ ਦਾ ਬਾਰਡਰ, ਉਹ ਬਹੁਤ ਮੁਸ਼ਕਲ ਤਰੀਕੇ ਨਾਲ ਪਾਰ ਹੁੰਦਾ ਹੈ, ਕਿਉਂਕਿ ਅੱਗੇ ਉੱਥੇ ਤੁਰਕੀ ਦੀ ਫੌਜ ਖਲੋਤੀ ਹੁੰਦੀ ਹੈ, ਬਹੁਤ ਸਾਰੀਆਂ ਮੁਸ਼ਕਲਾਤ ਹੁੰਦੀਆਂ ਨੇ। ਠੀਕ ਹੈ। ਤੇ ਸਾਈਡਾਂ ਤੇ ਜਿਸ ਟਾਈਮ ਅਸੀਂ ਤੁਰਕੀ ਤੋਂ ਵੜਨ ਤੋਂ ਪਹਿਲੇ ਹੀ ਇੱਕ ਮਾਕੋ ਪਹਾੜੀ ਆਉਂਦੀ ਹੈ। ਅੱਛਾ, ਉੱਥੇ ਬਹੁਤ ਜ਼ਿਆਦਾ ਬੱਚੇ ਵੇਖੇ ਨੇ ਮਾਵਾਂ ਦੇ। ਠੀਕ ਹੈ, ਬਿਲਕੁਲ ਐ ਸਰੇ ਆਮ ਨਾ ਲਾਸ਼ਾਂ ਪਈਆਂ ਵੇਖੀਆਂ ਨੇ। ਕੋਈ ਉਹਨਾਂ ਦਾ ਆਲੀ ਮੁਆਲੀ ਨਹੀਂ ਬਣਦਾ। ਠੀਕ ਹੈ। ਇੱਥੇ ਏਜੰਟ ਸਾਨੂੰ ਬੜੀਆਂ ਤਸੱਲੀਆਂ ਦਿੰਦੇ ਨੇ, ਅਸੀਂ ਇਹ ਕਰਾਂਦੇ ਤੁਹਾਡੇ ਵਾਸਤੇ, ਇੰਜ ਕਰ ਦਾਂਦੇ। ਠੀਕ ਹੈ, ਅਸੀਂ ਗੱਡੀਆਂ ਦੇ ਇੰਤਜ਼ਾਮ ਕਰਾਂਦੇ। ਠੀਕ ਹੈ, ਖਾਣ ਪੀਣ ਅੱਛਾ ਦਿਆਂਦੇ। ਕੁਝ ਵੀ ਨਹੀਂ ਲੱਭਦਾ ਉੱਥੇ। ਠੀਕ ਹੈ, ਪਾਣੀ ਤੱਕ ਹੁੰਦਾ ਨਾ ਛੜਾ, ਉਹ ਵੀ ਨਹੀਂ ਸਾਨੂੰ ਦਿੰਦੇ ਉਹ। ਠੀਕ ਹੈ। ਤੇ ਉਹ ਤੁਸੀਂ ਮਤਲਬ ਕਿ ਮਾਕੋ ਲੈ ਕੇ ਬਾਕੋ ਕੀ ਨਾਂ ਦੱਸਿਆ? ਮਾਕੋ ਪਹਾੜੀ ਕ੍ਰਾਸ ਕਰਨੀ ਹੁੰਦੀ ਹੈ। ਉਹ ਕਿੰਨੇ ਕੁ ਦਿਨਾਂ ਦਾ ਪੈਂਡਾ ਵਾਲਾ? ਉਹ ਤਕਰੀਬਨ 3 ਦਿਨਾਂ ਦਾ ਲਗਾਤਾਰ ਦਾ ਪੈਂਡਾ ਹੁੰਦਾ ਮਾਕੋ ਪਹਾੜੀ ਜਿਹੜੀ ਹੈ। ਅੱਛਾ,
ਉਹ ਈਰਾਨ ਤਹਿਰਾਨ ਤੋਂ ਪਹਿਲਾਂ ਆਉਂਦਾ ਹੈ ਜਾਂ ਕਿ ਉਹ ਪਹਾੜੀ ਜਾਂ ਕਿ ਤਹਿਰਾਨ ਤੋਂ ਅੱਗੇ? ਤੁਰਕੀ ਦੇ ਤੇ ਈਰਾਨ ਦੇ ਬਾਰਡਰ ਦੇ ਉੱਤੇ ਹੀ ਆਉਂਦੀ ਉਹ ਪਹਾੜੀ। ਅੱਛਾ, ਤੁਸੀਂ ਜਿਸ ਸਮੇਂ ਈਰਾਨ ਗਏ ਹੋ, ਈਰਾਨ ਵਿੱਚ ਕੋਈ ਮਤਲਬ ਕਿ ਆਜ਼ਾਦ ਫਿਰਦੇ ਰਹੇ ਹੋ ਜਾਂ ਕਿ ਉਹਨਾਂ ਦੇ ਬੰਕਰ ਵਿੱਚ ਰਹੇ ਹੋ? ਨਹੀਂ ਈਰਾਨ ਦੇ ਵਿੱਚ, ਕਿਉਂਕਿ ਈਰਾਨ ਦੇ ਸਾਡੇ ਵੀਜ਼ੇ ਲੱਗੇ ਸੀ, ਈਰਾਨ ਦੇ ਵਿੱਚ ਅਸੀਂ ਆਜ਼ਾਦ ਸੀ। ਠੀਕ ਹੈ, ਈਰਾਨ ਦਾ ਤੁਹਾਡੇ ਕੋਲ ਵੀਜ਼ਾ ਹੈ ਸੀ? ਹਾਂਜੀ, ਸਹੀ ਹੈ। ਈਰਾਨ ਤੱਕ ਸਾਡੇ ਕੋਲ ਵੀਜ਼ਾ ਸੀ, ਈਰਾਨ ਤੋਂ ਅੱਗੇ ਫਿਰ ਅਸੀਂ ਡੰਕੀ ਲਾਈ ਹੈ। ਅੱਛਾ, ਇਹ ਈਰਾਨ ਦਾ ਤੁਹਾਡੇ ਕੋਲ ਵੀਜ਼ਾ ਸੀ ਤੇ ਤੁਸੀਂ ਉਹ ਮਾਕੋ ਪਹਾੜੀ ਤੱਕ ਨਹੀਂ ਉਹ ਕ੍ਰਾਸ ਨਹੀਂ ਸੀ ਕਰ ਸਕਦੇ? ਤੁਰਕੀ ਦੇ ਬਾਰਡਰ ਤੱਕ ਨਹੀਂ ਸੀ ਜਾ ਸਕਦੇ ਵੀਜ਼ੇ ਤੇ? ਨਹੀਂ। ਅੱਛਾ, ਉਹ ਇਸ ਤਰ੍ਹਾਂ ਸੀ ਕਿ ਕਿਉਂਕਿ ਈਰਾਨ ਦਾ ਬਾਰਡਰ ਕਾਫੀ ਪਿੱਛੇ ਰਹਿ ਜਾਂਦਾ ਤੇ ਤੁਰਕੀ ਅੱਗੋਂ ਸ਼ੁਰੂ ਹੋ ਜਾਂਦਾ, ਕਿਉਂਕਿ ਉਹ ਤੁਰਕੀ ਦੀ ਹਦੂਦ ਦੇ ਵਿੱਚ ਹੀ ਆਉਂਦੀ ਹੈ। ਠੀਕ ਹੈ। ਕਿਉਂਕਿ ਉਹਦੇ ਵਿੱਚ ਦੁਆਲੇ ਆਰਮੀ ਤੁਰਕੀ ਦੀ ਬਹੁਤ ਜ਼ਿਆਦਾ ਖਲੋਤੀ ਹੁੰਦੀ ਹੈ। ਮਾਕੋ ਪਹਾੜੀ ਇੱਕ ਸਾਈਡ ਤੇ ਵੇ ਤੇ ਉਹਦੀ ਸਾਈਡ ਤੋਂ ਸਿਸਟਮ ਲੰਘਾਉਂਦੇ ਨੇ, ਕਿਉਂਕਿ ਉਹਦੇ ਤੇ ਬਰਫ਼ ਬਹੁਤ ਜ਼ਿਆਦਾ ਹੁੰਦੀ ਹੈ। ਠੀਕ ਹੈ। ਤੇ ਕੋਈ ਜ਼ਿਆਦਾਤਰ ਬੰਦੇ ਜਿਹੜੇ ਨਾ ਉਹ ਬਰਫ਼ ਦੀ ਵਜ੍ਹਾ ਤੋਂ ਮਰਦੇ ਨੇ। ਸਰਦੀ ਬਹੁਤ ਜ਼ਿਆਦਾ ਹੁੰਦੀ ਹੈ। ਠੀਕ ਹੈ। ਤੇ ਸਾਨੂੰ ਇੱਥੇ ਇਹੀ ਕਿਹਾ ਜਾਂਦਾ ਹੈ ਕਿ ਜੀ ਤੁਸੀਂ ਨਾਰਮਲ ਕੱਪੜੇ ਲੈ ਕੇ ਜਾਓ, ਉੱਥੇ ਕੱਪੜੇ ਛੱਪੜੇ ਹੁੰਦੇ ਕੋਈ ਨਹੀਂ, ਉਹ ਬੰਦੇ ਸਰਦੀ ਨਾਲ ਮਰ ਜਾਂਦੇ, ਕੁਝ ਜ਼ਿਆਦਾਤਰ ਬੰਦੇ ਭੁੱਖ ਨਾਲ ਮਰ ਜਾਂਦੇ ਨੇ। ਠੀਕ ਹੈ ਜੀ। ਤੇ ਉੱਥੇ ਕਿੰਨੀਆਂ ਕੁ ਲਾਸ਼ਾਂ ਤੁਸੀਂ ਵੇਖੀਆਂ ਨੇ ਪਈਆਂ? ਸਾਡੇ ਜਿਹੜੀਆਂ ਅੱਖੀ ਅਸੀਂ ਵੇਖੀਆਂ ਨੇ ਤਕਰੀਬਨ 10 ਤੋਂ 15 ਲਾਸ਼ਾਂ ਜਿਹੜੀਆਂ ਨਾ ਇੰਜ ਬਰਫ਼ ਦੇ ਵਿੱਚ ਜੰਮੀਆਂ ਵੇਖੀਆਂ ਨੇ ਅਸੀਂ। ਅੱਛਾ ਜਾ ਤੇ ਜਵਾਨ ਮੁੰਡੇ, ਕੋਈ ਬੁੱਢੇ ਛੁੱਡੇ ਵੀ ਨਹੀਂ ਹੈ, ਬਿਲਕੁਲ ਜਵਾਨ 20 25 ਸਾਲ ਦੇ ਬੱਚੇ ਵੇਖੇ ਨੇ ਅਸੀਂ। ਠੀਕ ਹੈ। ਤੇ ਉਹ ਉਹਨਾਂ ਲਾਸ਼ਾਂ ਕੋਲੇ ਰੁਕ ਕੇ ਤੁਸੀਂ ਮਤਲਬ ਕਿ ਕੋਈ ਵੇਖਿਆ ਤਾਂ ਕਿ ਮਤਲਬ ਕੋਈ ਹੁੰਦਾ ਨਾ ਕੋਈ ਬੰਦੇ ਦੇ ਦਿਲ ਵਿੱਚ ਆਉਂਦਾ ਕਿ ਵੇਖੀਏ ਸੀ ਕੌਣ ਹੈ ਤੇ ਕੌਣ ਨਹੀਂ? ਕੋਈ ਨੇੜੇ ਨਹੀਂ ਗਏ ਲਾਸ਼ਾਂ ਦੇ? ਨਹੀਂ ਜੀ, ਬਿਲਕੁਲ ਉੱਥੋਂ ਬੰਦੇ ਇੰਜ ਤੋਂ ਲੰਘਦੇ ਨੇ ਕਿ ਜਿਕਣ ਭੇਡ ਬੱਕਰੀਆਂ ਤੋਂ ਲੰਘੀ ਦੀਆਂ ਨੇ। ਅੱਛਾ ਜੀ। ਠੀਕ ਹੈ। ਤੁਸੀਂ ਜਿਸ ਟਾਈਮ ਪਹਾੜੀ ਪਾਰ ਕੀਤੀ ਹੈ ਉਸ ਟਾਈਮ ਤੁਹਾਡੇ ਕੋਲ ਕਿੰਨਾ ਕੁ ਸਮਾਨ ਸੀ ਤੇ ਕੀ ਕੋਈ ਸੀ ਸਮਾਨ ਵਿੱਚ? ਸਾਡੇ ਕੋਲ ਸਿਰਫ ਪਾਣੀ ਸੀ ਤੇ ਕੋਈ ਥੋੜਾ ਕੋ ਬਹੁਤਾ ਖਾਣ ਪੀਣ ਦਾ ਸਮਾਨ ਸੀ। ਚਨੇ ਸ਼ਨੇ ਹੋ ਗਏ, ਕੋਈ ਸੁੱਕਾ ਜਿਹੜਾ ਕੋਈ ਦਾਲ ਸੇਵੀਆਂ ਹੋ ਗਿਆ, ਐਂ ਦਾ ਕੋਈ ਸਮਾਨ ਸਾਡੇ ਕੋਲ ਰਹਿ ਗਿਆ ਸੀ। ਅੱਛਾ ਜੀ। ਤੇ ਇਹ ਡੰਕੀ ਕਿਉਂ ਆਉਂਦੇ ਨੇ ਕਿ ਮਤਲਬ ਕਿ ਖੋਤਾ ਬਣਨਾ ਪੈਂਦਾ ਜਾਂ ਕੀ ਫਿਲਮ ਵਾਲੀ? ਜੀ ਬਿਲਕੁਲ ਜੀ, ਇਹ ਖੋਤਾ ਹੀ ਬਣਨਾ ਪੈਂਦਾ ਤੇ ਜਾ ਕੇ ਤਾਂ ਡੰਕੀ ਲੱਗਦੀ ਹੈ। ਅੱਛਾ। ਤੇ ਇਹਦੇ 'ਚ ਬੰਦੇ ਨੂੰ ਜਾਨ ਵੀ ਗਵਾਉਣੀ ਪੈਂਦੀ ਹੈ, ਜਿਸ ਤਰ੍ਹਾਂ ਕਹਿੰਦੇ ਨੇ ਕਿ ਤਲੀ ਤੇ ਜਾਨ ਰੱਖਣੀ ਪੈਂਦੀ ਹੈ, ਇਸ ਤਰ੍ਹਾਂ ਜਾਨ ਤਲੀ ਤੇ ਰੱਖ ਕੇ ਜਾਣਾ ਪੈਂਦਾ। ਅੱਛਾ। ਤੇ ਜਿਸ ਵੇਲੇ ਤੁਸੀਂ ਇੱਥੇ ਆਪਣਾ ਬਾਰਡਰ ਪਾਰ ਕੀਤਾ ਤੁਰਕੀ ਦਾ, ਉਹ ਕੋਈ ਮੁਸ਼ਕਲ ਪੇਸ਼ ਆਈ ਹੈ? ਬਹੁਤ ਜ਼ਿਆਦਾ ਮੁਸ਼ਕਲਾਤ ਪੇਸ਼ ਆਈਆਂ ਨੇ ਜੀ ਸਾਨੂੰ। ਫੜਨ ਵੀ ਹੋਏ ਉੱਥੇ? ਫੜਨ ਤੇ ਨਹੀਂ ਹੋਏ, ਉੱਥੇ ਮਾਰ ਕੁਟਾਈ ਸਾਡੀ ਬਹੁਤ ਜ਼ਿਆਦਾ ਹੋਈ ਹੈ। ਕਿਹਨਾਂ ਮਾਰਿਆ, ਈਰਾਨ ਵਾਲਿਆਂ ਕਿ ਤੁਰਕੀ ਵਾਲਿਆਂ? ਤੁਰਕੀ ਦੀਆਂ ਫੌਜੀਆਂ ਫੜਿਆ ਸੀ ਸਾਨੂੰ, ਮਾਰ ਕੇ ਵਾਪਸ ਟੋਰਿਆ। ਫਿਰ ਇੱਕ ਵਾਰੀ ਅਸੀਂ ਵਾਪਸੀ ਦੀ ਟਰਾਈ ਕੀਤੀ, ਅਸੀਂ ਆਖਿਆ ਸ਼ਾਇਦ ਐਤਕੀ ਅਸੀਂ ਬਾਰਡਰ ਕ੍ਰਾਸ ਕਰ ਲਈਏ, ਮਗਰ ਅਸੀਂ ਬਾਰਡਰ ਕ੍ਰਾਸ ਨਹੀਂ ਕਰ ਸਕੇ। ਦੁਬਾਰਾ ਉਹਨਾਂ ਫੜਿਆ, ਫਿਰ ਸਾਨੂੰ ਉਹਨਾਂ ਮਾਰਿਆ। ਸਾਡੇ ਕੋਲ ਦੂਜੀ ਵਾਰ ਜਿਸ ਟਾਈਮ ਮਾਰ ਖਾ ਬੈਠੇ ਸੀ ਤੇ ਸਾਡੇ ਕੋਲ ਟੁਰਨ ਤੋਂ ਵੀ ਨਾ ਅਸੀਂ ਮਜਬੂਰ ਹੋ ਗਏ ਸੀ। ਠੀਕ ਹੈ। ਸਾਡੇ ਕੋਲ ਆਪਣਾ ਵਜੂਦ ਲੈ ਕੇ ਇੱਥੋਂ ਉੱਠ ਕੇ ਉਹ ਉੱਥੇ ਤੱਕ ਨਹੀਂ ਸੀ ਜਾਣ ਹੁੰਦਾ। ਅੱਛਾ। ਇਹਨਾਂ ਕੋ ਨਾ ਮਾਰਿਆ ਸੀ। ਠੀਕ ਹੈ। ਜੋ ਤੁਹਾਡੇ ਕੋਲ ਪੈਸਾ ਤੇ ਲਿਆ ਸੀ ਉਹ ਤੁਹਾਡੇ ਕੋਲ ਹੈ ਸੀ ਕਿ ਕੋਈ ਨਹੀਂ? ਨਹੀਂ, ਕੋਈ ਪੈਸਾ ਧੇਲਾ ਨਹੀਂ ਸੀ, ਖਾਲਮ ਖਾਲੀ ਹੋ ਗਏ ਸੀ। ਲੋ ਜੀ ਸਟਾਪ ਕਰੋ, ਮੈਂ ਬਾਪੇ ਜਾਨ ਦੀ ਗੱਲ ਸੁਣ ਕੇ ਆਇਆ ਜੀ। ਉਹ ਆਓ ਨਾ ਤੇ ਤੁਹਾਨੂੰ ਪੂਰੀ ਸਟੋਰੀ ਸੁਣਾਉਂਦੇ। ਅੱਛਾ, ਤੁਰਕੀ ਦੇ ਬਾਰਡਰ ਤੇ ਤੁਹਾਨੂੰ ਕੋਈ ਕੀ ਦੱਸਦੇ ਸੋ ਕੀ ਮਸਲਾ ਪੇਸ਼ ਆਏ ਸਨ? ਤੁਹਾਨੂੰ ਕੁੱਟਿਆ ਸਨ ਨੇ, ਫੰਡਿਆ ਸਨ ਨੇ? ਜੀ ਮਾਰ ਸ਼ਾਰ ਪਈ ਹੈ ਜੀ ਬਹੁਤ ਜ਼ਿਆਦਾ। ਫਿਰ ਕੋਈ ਕੋਈ ਦਿਹਾੜਿਆਂ ਦੀ ਉਹਨਾਂ ਰੈਸਟ ਦਿੱਤੀ ਸਾਨੂੰ। ਅੱਛਾ। ਬਾਈ ਜੀ ਮੁੜੇ ਜੁੜੇ ਠੀਕ ਹੋ ਜਾਣ ਤੇ ਫਿਰ ਅਸੀਂ ਇਹਨਾਂ ਨੂੰ ਪਾਰ ਕਰਾਉਂਦੇ। ਅੱਛਾ, ਉਹਨਾਂ ਏਜੰਟਾਂ ਨੇ? ਜੀ ਉਹ ਡੰਕਰ ਜਿਹੜੇ ਹੁੰਦੇ ਨੇ ਨਾ, ਜੀ ਉਹਨਾਂ ਦਾ ਮਿਸ਼ਨ ਇਹੀ ਹੁੰਦਾ ਹੈ ਕਿ ਅਸੀਂ ਇਹਨਾਂ ਨੂੰ ਪਾਰ ਕਰਾਉਣਾ ਬਾਰਡਰ। ਅੱਛਾ, ਜਿਸ ਟਾਈਮ ਤੁਰਕੀ ਨੇ ਤੁਹਾਨੂੰ ਫੜਿਆ ਤੇ ਉਹਨਾਂ ਵਾਪਸ ਕਰ ਲਿਆ ਜਾਂ ਕਿ ਮਤਲਬ ਕਿ ਆਪਣੀ ਕਸਟਡੀ 'ਚ ਲਿਆ ਸਨ ਨੇ? ਨਹੀਂ, ਉਹਨਾਂ ਵਾਪਸ ਹੀ ਕਰਨਾ ਹੁੰਦਾ। ਉਹਨਾਂ ਈਰਾਨ ਵਿੱਚ ਧੱਕਿਆ ਤੁਹਾਨੂੰ? ਹਾਂਜੀ, ਉਹ ਈਰਾਨ 'ਚ ਫਿਰ ਵਾਪਸ ਟੋਰ ਛੜਿਆ ਸੀ ਉਹਨਾਂ। ਠੀਕ ਹੈ ਜੀ। ਤੇ ਜਿਸ ਟਾਈਮ ਫੜਦੇ ਨੇ ਆਂਦੇ ਨੇ ਨੰਗਮ ਨੰਗਾ ਕਰ ਛੱਡਦੇ ਨੇ, ਕੱਪੜੇ ਲਾ ਛੱਡਦੇ ਨੇ? ਨਹੀਂ, ਉਸ ਨੰਗਮ ਨੰਗਾ ਤੇ ਕੋਈ ਨਹੀਂ ਕਰਦੇ, ਮਾਰਦੇ ਜ਼ਰੂਰ ਹੈ ਨੇ ਅਲਬત્ਤਾ। ਅੱਛਾ। ਹਾਂਜੀ। ਜੋ ਕੁਝ ਕਿਸੇ ਕੋਲੇ ਵਿਖੋ ਲੈਂਦੇ ਨੇ? ਨਹੀਂ, ਉਹ ਖੋਂਦੇ ਸ਼ੋਂਦੇ ਕੋਈ ਨਹੀਂ, ਉਹ ਡੰਕਰ ਜਿਹੜੇ ਹੁੰਦੇ ਨੇ ਉਹ ਖੋਂਦੇ ਨੇ। ਜਿਹੜੇ ਅਗਵਾ ਕਰਦੇ ਨੇ ਉੱਥੇ ਮਤਲਬ ਡੰਕੀ ਲਾਉਣ ਆਏ ਹੁੰਦੇ ਨੇ ਮੁੰਡੇ, ਉਹਨਾਂ ਨੂੰ ਆਪਣੇ ਕੋਈ ਡੰਕਰ ਹੋਰ ਹੀ ਕੋਈ ਅਗਵਾ ਕਰ ਲੈਂਦੇ ਨੇ ਜਾਂ ਕਿ ਆਪਸ ਮਿਲੇ ਹੁੰਦੇ ਨੇ? ਨਹੀਂ ਜੀ, ਉਹ ਬਾਹਰ ਦੇ ਹੁੰਦੇ ਨੇ। ਠੀਕ ਹੈ, ਉਹਨਾਂ ਦੀਆਂ ਇਰਾਨੀਆਂ ਦੇ ਬੰਦੇ ਹੁੰਦੇ ਨੇ। ਅੱਛਾ। ਉਹ ਬੰਦੇ ਨੂੰ ਅਗਵਾ ਕਰਦੇ ਨੇ। ਠੀਕ ਹੈ ਜੀ। ਮਾਰਦੇ ਕੁੱਟਦੇ ਨੇ ਸੁਣਿਆ ਜੀ, ਉਹ ਬਹੁਤ ਜ਼ਿਆਦਾ ਜ਼ੁਲਮ ਕਰਦੇ ਨੇ। ਤੇ ਇਸ ਵਾਸਤੇ ਕਿ ਉਹਨਾਂ ਦਾ ਮਿਸ਼ਨ ਇਹੀ ਹੁੰਦਾ ਕਿ ਜਿੰਨੇ ਸਾਨੂੰ ਪੈਸੇ ਲੱਭ ਜਾਣ, ਠੀਕ ਹੈ, ਉਹ ਫਿਰ ਤੁਹਾਡੀ ਵੀਡੀਓ ਬਣਾਉਣ ਦੇ, ਵੀਡੀਓ ਬਣਾ ਕੇ ਪਿਛਲੇ ਘਰ ਦੇ ਨੂੰ ਭੇਜਣ ਦੇ, ਉਹ ਜਿੰਨੇ ਪੈਸਿਆਂ ਦਾ ਮੁਆਇਦਾ ਕਰਨ ਦੇ ਉਹਨੇ ਤੁਸੀਂ ਦੇਣੇ ਨੇ ਤੇ ਆਪਣਾ ਬੱਚਾ ਛਡਾਣਾ। ਠੀਕ ਹੈ ਜੀ। ਕੋਈ ਤੁਸੀਂ ਕਿਸੇ ਐਸੇ ਬੰਦੇ ਨੂੰ ਜਾਣਦੇ ਹੋ ਜਿਹਦੇ ਨਾਲ ਇਹ ਵਾਕਿਆ ਪੇਸ਼ ਆਇਆ ਹੋਵੇ? ਨਹੀਂ, ਸਾਡੀ ਨਜ਼ਰ 'ਚ ਤੇ ਬਾਰਡਰ ਦੇ ਏਰੀਆ 'ਚ ਕੋਈ ਨਹੀਂ ਆਇਆ। ਹਾਂ, ਅਲਬત્ਤਾ ਸਾਡੇ ਜਿਸ ਟਾਈਮ ਅਸੀਂ ਤੁਰਕੀ ਰਹਿ ਰਹੇ ਸੀ ਉਸ ਟਾਈਮ ਇੱਕ ਸਾਡਾ ਬੰਦਾ ਹੋਇਆ ਸੀ। ਠੀਕ ਹੈ,
ਤੇ ਉਹਦੀ ਬਹੁਤ ਬੁਰੀ ਹਾਲਤ ਕੀਤੀ ਸੀ ਉਹਨਾਂ। ਅੱਛਾ ਹਾਂਜੀ ਆ ਠੀਕ ਹੈ। ਤੁਰਕੀ ਵੜਨ ਵਾਲੇ ਤੁਸੀਂ ਕਿੰਨੀ ਵਾਰੀ ਟਰਾਈ ਕੀਤੀ ਸੀ? ਅਸੀਂ ਤਕਰੀਬਨ 3 ਵਾਰੀ ਟਰਾਈ ਕੀਤੀ ਸੀ। ਇਹ 2 ਵਾਰੀ ਫੜ ਕੇ ਤੇ ਸੋ ਤੇ ਤੀਜੀ ਵਾਰੀ ਆਪਣੇ ਨਿਕਲ ਗਏ? ਹਾਂਜੀ ਤੀਸਰੀ ਵਾਰ ਨਿਕਲ ਗਏ ਸੀ। ਅੱਛਾ ਤੇ ਉੱਥੋਂ ਫਿਰ ਆਪਣਾ ਜਿਸ ਟਾਈਮ ਤੁਸੀਂ ਅਗਾਂਹ ਨਿਕਲ ਗਏ ਹੋ ਤੇ ਉਹ ਅੱਗੋਂ ਫਿਰ ਤੁਸੀਂ ਮਹਿਫੂਜ਼ ਸਮਝੇ ਆਪਣੇ ਆਪ ਨੂੰ? ਨਹੀਂ ਮਹਿਫੂਜ਼ ਤੇ ਕੋਈ ਨਹੀਂ ਹੁੰਦੇ, ਤੇ ਫਿਰ ਅੱਗੇ ਜਿਹੜਾ ਹੁੰਦਾ ਨਾ ਇਹਨਾਂ ਗੱਡੀਆਂ ਦਾ ਸਫ਼ਰ ਆ ਜਾਂਦਾ। ਅੱਛਾ ਤੇ ਬਾਰਡਰ ਕ੍ਰਾਸ ਕਰਨ ਤੋਂ ਬਾਅਦ ਠੀਕ ਹੈ। ਤੇ ਬਾਰਡਰ ਤੇ ਵੀ ਬਾਰਡਰ ਕ੍ਰਾਸ ਕਰਨ ਤੋਂ ਬਾਅਦ ਵੀ ਅਸੀਂ ਤਕਰੀਬਨ 3 ਦਿਨ ਉੱਥੇ ਬਾਰਡਰ ਤੇ ਖੱਜਲ ਹੁੰਦੇ ਰਹੇ ਸੀ। ਗੱਡੀ ਆਉਂਦੀ ਹੈ ਤੇ ਸਾਨੂੰ ਕੋਈ ਖੜੇ ਦਾ। 3 ਦਿਨਾਂ ਬਾਅਦ ਗੱਡੀ ਆਈ ਸੀ। 3 ਦਿਨ ਅਸੀਂ ਸਰਦੀ ਦੇ ਵਿੱਚ ਤੇ ਭੁੱਖਿਆਂ ਪਿਆਸਿਆਂ ਉੱਥੇ ਹੀ ਕੱਟੇ ਸੀ। ਅੱਛਾ ਜੀ ਆ ਠੀਕ ਹੈ। ਤੇ ਜਿਸ ਵੇਲੇ ਆਪਣਾ ਮਤਲਬ ਕਿ ਤੁਸੀਂ ਉੱਥੇ ਗਏ ਹੋ ਮੁਤਲਕਾ ਬੰਦੇ ਕੋਲ ਪੜੇ ਹੋ, ਇਸਤੰਬੁਲ ਵਿੱਚ ਪੜੇ ਹੋ? ਨਹੀਂ ਮੁਤਲਕਾ ਬੰਦੇ ਕੋਲ ਤੇ ਨਹੀਂ ਪੁੱਜਦੇ ਹੋ। ਉੱਥੇ ਅੱਗੇ ਜਾਈਦਾ, ਜਾ ਕੇ ਫਿਰ ਜਿਹੜੇ ਅੱਧੇ ਪੈਸੇ ਅਸੀਂ ਦਿੱਤੇ ਹੁੰਦੇ ਨੇ, ਅੱਧੇ ਪੈਸੇ ਫਿਰ ਤੁਸੀਂ ਪਿੱਛੋਂ ਫੋਨ ਕਰਨੇ ਹੁੰਦਾ ਤੇ ਫਿਰ ਉਹ ਇਹਨਾਂ ਨੂੰ ਦੇਣੇ ਹੁੰਦੇ ਨੇ। ਫਿਰ ਅੱਗੋਂ ਇਹਨਾਂ ਸਾਨੂੰ ਇਸਤੰਬੁਲ ਸ਼ਹਿਰ 'ਚ ਖੜਨਾ ਹੁੰਦਾ। ਠੀਕ ਹੈ, ਯਾਨੀ ਪੈਸੇ ਕਲੀਅਰ ਕਰਕੇ ਤੇ ਫਿਰ ਅਗਰ ਕਰਦੇ ਨੇ? ਜੀ ਆ ਠੀਕ ਹੈ। ਤੇ ਉੱਥੇ ਫਿਰ ਜਾ ਕੇ ਤੁਹਾਨੂੰ ਆਪਣਾ ਯੂਨਾਨ ਦਾ ਜਿਹੜਾ ਉਹ ਗੇਮ ਨਹੀਂ ਚੱਲੀ ਤੁਹਾਡੀ? ਨਹੀਂ ਯੂਨਾਨ ਵਾਸਤੇ ਕਾਫੀ ਟਰਾਈ ਕੀਤੀ ਸੀ, ਯੂਨਾਨ ਦਾ ਨਹੀਂ ਸਾਡੇ ਕੋਲ ਕੰਮ ਹੋਇਆ ਸਾਡਾ। ਅੱਛਾ ਤੇ ਉਹ ਕੀ ਵਜ੍ਹਾ ਤੁਸੀਂ ਮਤਲਬ ਕਿ ਉਦੋਂ ਫੜ ਕੇ ਦੇਸੋ ਵਾਪਸ ਘੱਲ ਸਕਦੇ ਨੇ ਕੀ? ਹਾਂਜੀ ਤੇ ਜਿਹੜੇ ਉੱਥੇ ਯੂਨਾਨ ਦੇ ਅੱਗੇ ਜਿਹੜੇ ਸੀ ਨਾ ਕੁਰਦੇ, ਉਹ ਫੜ ਕੇ ਵਾਪਸ ਭੇਜ ਛੱਡਦੇ ਸੀ ਜਾਂ ਉੱਥੇ ਕੈਂਪ ਲਾ ਲੈਂਦੇ ਸੀ। ਕੈਂਪ ਵੀ ਉਹ ਇਹਨੂੰ ਕਿਹਾ ਜਾਂਦਾ ਕਿ ਉੱਥੇ ਦੀ ਜੇਲ੍ਹ ਹੁੰਦੀ ਹੈ ਇੱਕ ਕਿਸਮ ਦੀ। ਜੀ ਠੀਕ ਹੈ। ਉਹਨਾਂ ਦੀਆਂ ਕੋਈ ਹਾਲਤਾਂ ਨਹੀਂ ਹੁੰਦੀਆਂ। ਠੀਕ ਹੈ, ਗੰਦ ਹੀ ਹੁੰਦਾ ਉਹਨਾਂ 'ਚ ਵੀ। ਠੀਕ ਹੈ, ਮਿੱਟੀ ਘਟਾ, ਕੋਈ ਸੌਣ ਦੀ ਜਗ੍ਹਾ ਨਹੀਂ, ਕੋਈ ਖਾਣ ਦੀ ਜਗ੍ਹਾ ਉਹਨਾਂ ਨੇ ਦੇਣਾ ਤੁਹਾਨੂੰ, ਸਿਰਫ ਸਾਦੇ ਪਾਣੀ ਤੋਂ ਇਲਾਵਾ। ਅੱਛਾ ਜੀ ਠੀਕ ਹੈ। ਤੇ ਉਹ ਆਪਣਾ ਫਿਰ ਉਹਨਾਂ ਵਾਪਸ ਇਸਤੰਬੁਲ ਘੱਲਿਆ? ਹਾਂਜੀ ਉਹਨਾਂ ਗੱਡੀਆਂ 'ਚ ਪਾਉਣਾ ਹੁੰਦਾ ਤਾਂ ਤੁਹਾਨੂੰ ਇਸਤੰਬੁਲ ਦੇ ਬਾਰਡਰ, ਜਿਹੜਾ ਤੁਰਕੀ ਦਾ ਬਾਰਡਰ ਹੈ ਨਾ, ਨਹਿਰ, ਜਿਹੜੀ ਨਹਿਰ ਆਖਦੇ ਨੇ। ਅੱਛਾ ਨਹਿਰ ਵੀ ਪਾਰ ਕਰਦੇ ਨੇ? ਜਿਹੜੀ ਯੂਨਾਨ ਦੇ ਵਿੱਚ ਨਹਿਰ ਆਉਂਦੀ ਹੈ, ਬਾਈ ਯੂਨਾਨ ਦੀ ਨਹਿਰ ਪਾਰ ਕਰਨੀ ਜੇ ਤੇ ਫਿਰ ਤੁਸੀਂ ਯੂਨਾਨ ਦੇ ਏਰੀਏ 'ਚ ਵੜ ਜਾਂਦੇ। ਉਹਨਾਂ ਨਹਿਰ ਪਾਰ ਕਰਾ ਕੇ ਸਾਨੂੰ ਪਿਛਲੇ ਪੱਲੇ ਤੁਰਕੀ 'ਚ ਛੱਡ ਦੇਣਾ। ਅੱਛਾ ਤੇ ਨਹਿਰ ਕਿਸ ਤਰ੍ਹਾਂ ਕਿਸ਼ਤੀਆਂ ਦੇ ਰਾਹੀਂ ਪਾਰ ਕਰਦੇ ਨੇ ਜਾਂ ਕਿ ਤਾਰ ਕੇ ਜਾਣਾ ਪੈਂਦਾ? ਨਹੀਂ ਜੀ, ਇਹ ਉਹ ਜਿਹੜੀ ਫੂਕ ਵਾਲੀ ਬੋਟ ਹੁੰਦੀ ਹੈ ਨਾ, ਜੀ ਉਹਦੇ ਜ਼ਰੀਏ ਪਾਰ ਕਰਦੇ। ਕਸ਼ਤੀ ਕੁਸ਼ਤੀ ਕੋਈ ਨਹੀਂ ਹੁੰਦੀ। ਅੱਛਾ ਬਹੁਤ ਚੌੜੀ ਹੈ ਉਹ? ਨਹੀਂ ਜੀ, ਉਹਦੇ ਤਕਰੀਬਨ ਕੋਈ 4 ਤੋਂ 5 ਬੰਦੇ ਪੈਂਦੇ ਨੇ, ਮਗਰ ਡੰਕਰ ਕੀ ਕਰਦੇ ਨੇ 8-8 9-9 10-10 ਬੰਦੇ ਬਹਾ ਲੈਂਦੇ ਨੇ। ਨਹੀਂ ਨਹਿਰ ਜਿਹੜੀ ਨਹਿਰ ਕਿੰਨੀ ਕੁ ਚੌੜੀ ਹੈ? ਨਹਿਰ ਕਾਫੀ ਚੌੜੀ ਹੈ ਤਕਰੀਬਨ। ਨਹੀਂ ਦਰਿਆ ਤੇ ਨਹੀਂ, ਆਮ ਨਹਿਰ, ਛੋਟੀ ਨਹਿਰ ਹੈ। ਅੱਛਾ ਠੀਕ ਹੈ। ਕੋਈ 10 ਕੁ ਮਿੰਟ ਲੱਗਦੇ ਨੇ ਉਹਨੂੰ ਪਾਰ ਹੋ ਜਾਈਦਾ। ਸਹੀ ਹੈ ਠੀਕ ਹੈ। ਮਗਰ ਨਹਿਰ ਕਈਆਂ ਜਗ੍ਹਾ ਤੋਂ ਬਹੁਤ ਜ਼ਿਆਦਾ ਡੂੰਘੀ ਹੈ, ਕਈਆਂ ਜਗ੍ਹਾ ਤੋਂ ਬਹੁਤ ਜ਼ਿਆਦਾ ਉੱਚੀ ਹੈ, ਕਈਆਂ ਜਗ੍ਹਾ ਤੋਂ ਬਿਲਕੁਲ ਪੈਦਲ ਬੰਦਾ ਲੱਗ ਜਾਂਦਾ। ਠੀਕ ਹੈ। ਤੁਸੀਂ ਯੂਨਾਨ ਦੇ ਕਿੰਨੇ ਕੁ ਨੇੜੇ ਸੋ ਜਦੋਂ ਵਾਪਸ ਆਏ ਹੋ? ਅਸੀਂ ਯੂਨਾਨ ਤਕਰੀਬਨ ਸਲੋਨਿਕੀ ਦੇ ਨੇੜੇ ਲੱਗੇ ਸੀ। ਅੱਛਾ ਤੇ ਉਹ ਸਲੋਨਿਕੀ ਇੱਕ ਯੂਨਾਨ ਦਾ ਸ਼ਹਿਰ ਹੈ। ਅੱਛਾ ਉੱਥੋਂ ਅਸੀਂ ਫੜ ਕੇ ਫਿਰ ਵਾਪਸ ਆਏ। ਅੱਛਾ ਫਿਰ ਦੁਬਾਰਾ ਆਪਣੇ ਟਰਾਈ ਨਹੀਂ ਕੀਤੀ? ਨਹੀਂ ਦੁਬਾਰਾ ਟਰਾਈ ਨਹੀਂ ਸੀ ਕੀਤੀ। ਫਿਰ ਤੁਰਕੀ ਵਿੱਚ ਤੁਸੀਂ ਕਿੰਨਾ ਚਿਰ ਰਹੇ ਹੋ? ਤੁਰਕੀ ਦੇ ਵਿੱਚ ਤਕਰੀਬਨ ਅਸੀਂ 6 ਤੋਂ 7 ਸਾਲ ਰਹਿ ਕੇ ਆਏ। 6-7 ਸਾਲ ਰਹੇ ਹੋ ਉੱਥੇ? ਕੰਮ ਕਰਦੇ ਰਹੇ ਹੋ? ਹਾਂਜੀ ਕੰਮ ਸ਼ਾਮ ਲੱਭਦਾ ਰਿਹਾ ਸਾਨੂੰ। ਤੇ ਉੱਥੇ ਕੋਈ ਪੱਕਾ ਬੰਦੋਬਸਤ ਨਹੀਂ ਹੋ ਸਕਿਆ ਰਹਿਣ ਦਾ? ਨਹੀਂ, ਜਿਹੜੇ ਡੰਕੀ ਲਾ ਕੇ ਗਏ ਹੁੰਦੇ ਨੇ ਉਹਨਾਂ ਵਾਪਸ ਆਉਣਾ ਹੁੰਦਾ। ਵੀਜ਼ੇ ਦੇ ਥਰੂ ਜਾਈਏ ਤੇ ਫਿਰ ਸਾਡੇ ਪੇਪਰ ਬਣ ਸਕਦੇ ਨੇ, ਕਿਮਲਿਕ ਬਣ ਸਕਦੀ ਹੈ, ਵਰਨਾ ਨਹੀਂ। ਯਾਨੀ ਕਿ ਵਿਜ਼ਿਟ ਵੀਜ਼ਾ ਜਾਂ ਕੋਈ ਕੰਮ ਦਾ ਵੀਜ਼ਾ, ਕਿਸੇ ਕਿਸਮ ਦਾ ਵੀਜ਼ਾ ਹੋਵੇ, ਤੁਸੀਂ ਕਾਨੂੰਨੀ ਤੌਰ ਤੇ ਉੱਥੇ ਅਪੜੇ ਹੋਵੋ ਤੇ ਫਿਰ ਤੁਸੀਂ ਇਹ ਹਲਾਉਂਦੇ ਹੋ ਕਿ ਉੱਥੇ ਦੀ ਆਪਣਾ ਜਿਹੜਾ ਨਾ ਵਰਕ ਪਰਮਿਟ ਜਾਂ ਜਿਸ ਤਰ੍ਹਾਂ ਵੀ ਪੱਕੇ ਹੋ ਸਕਦੇ ਹੋ? ਹਾਂਜੀ ਬਿਲਕੁਲ ਠੀਕ ਹੈ। ਤੇ ਉੱਥੇ ਆਪਣਾ ਆਜ਼ਾਦੀ ਨਾਲ ਰਹੇ ਹੋ ਤੁਸੀਂ ਤੁਰਕੀ ਵਿੱਚ? ਨਹੀਂ ਆਜ਼ਾਦੀ ਤੇ ਨਹੀਂ ਆਈ, ਡਰ ਹੀ ਹੁੰਦਾ ਸੀ ਕਿ ਕਿਸੇ ਟਾਈਮ ਹੀ ਪੁਲਿਸ ਆ ਗਈ, ਫੜ ਖੜਿਆ। ਠੀਕ ਹੈ, ਉਹਨਾਂ ਜਾ ਕੇ ਕੈਂਪਾਂ 'ਚ ਬੰਦ ਕਰ ਛੜਿਆ। ਮਹੀਨਾ ਰੱਖਿਆ, 2 ਰੱਖਿਆ, ਹਫ਼ਤਾ ਰੱਖਿਆ। ਉਹਨਾਂ ਦਾ ਕੋਈ ਟਾਈਮ ਟੇਬਲ ਨਹੀਂ ਸੀ ਹੁੰਦਾ ਬਈ ਕਿਸ ਟਾਈਮ ਉਹਨਾਂ ਫੜ ਖੜਨਾ, ਕਿਸ ਟਾਈਮ ਛੱਡ ਦੇਣਾ। ਠੀਕ ਹੈ, ਮਗਰ ਉਹਨਾਂ ਦਾ ਕੈਂਪਾਂ ਦਾ ਇਹ ਸੀ ਕਿ ਸਹੂਲਤਾਂ ਸੀ, ਖਾਣ ਪੀਣ ਉੱਥੇ ਅੱਛਾ ਸੀ। ਠੀਕ ਹੈ, ਇੱਕ ਕਿਸਮ ਦੇ ਜਿਸ ਤਰ੍ਹਾਂ ਅਸੀਂ ਸ਼ਹਿਰ 'ਚ ਰਹਿੰਦੇ ਆ ਨਾ, ਉਸ ਤਰ੍ਹਾਂ ਦੇ ਉਹਨਾਂ ਦੇ ਕੈਂਪ ਹੁੰਦੇ। ਤੁਸੀਂ ਫੜਨ ਹੋਏ ਸੋ ਉੱਥੇ ਤੁਰਕੀ ਵਿੱਚ? ਹਾਂਜੀ ਅਸੀਂ ਫੜਨ ਹੋਏ ਸੀ। ਉਹ ਕਿਸ ਤਰ੍ਹਾਂ ਫੜਨ ਹੋਏ ਸੋ ਤੁਸੀਂ? ਕੰਮ ਦੇ ਦੌਰਾਨ ਹੀ ਆ ਕਿ ਬਾਹਰ ਫਿਰਦੇ ਆ? ਕੰਮ ਤੋਂ ਘਰ ਆਉਂਦੇ ਸੀ, ਫਿਰ ਰਾਹ 'ਚ ਪੁਲਿਸ ਵਾਲਿਆਂ ਨੇ ਰੋਕਿਆ ਸੀ। ਰੋਕਿਆ, ਉਹਨੇ ਪੁੱਛਿਆ ਕਿਮਲਿਕ ਵਗੈਰਾ, ਜਿਹੜਾ ਉੱਥੇ ਦਾ ਕਾਰਡ ਹੁੰਦਾ। ਜੀ ਉਹ ਕਾਰਡ ਕੋਈ ਨਹੀਂ ਸੀ। ਉਹਨਾਂ ਫੜਿਆ, ਗੱਡੀ ਧਰਿਆ, ਕੈਂਪ 'ਚ ਲੈ ਗਏ। ਅੱਛਾ ਜੀ ਸਹੀ ਹੈ। ਉੱਥੇ ਫਿਰ ਜਾ ਕੀ ਬਣਿਆ? ਕੈਂਪ ਦੇ ਵਿੱਚ ਨਾ ਕੋਈ ਨਾ ਮਾਰਨਾ ਹੁੰਦਾ ਨਾ ਕੁੱਟਣਾ ਹੁੰਦਾ। ਠੀਕ ਹੈ, ਉੱਥੇ ਦੇ ਕਮਰੇ ਹੁੰਦੇ ਨੇ ਬਣੇ, ਉਹਦੇ 'ਚ ਉਹਨਾਂ 3 ਟਾਈਮ ਤੁਹਾਨੂੰ ਖਾਣਾ ਦੇਣਾ ਹੁੰਦਾ, 4 ਟਾਈਮ। ਅੱਛਾ ਤੇ ਉੱਥੇ ਤੁਹਾਨੂੰ ਉਹਨਾਂ ਰੱਖਣਾ, ਬੰਦ ਕਰ ਛੱਡਣਾ। ਦਿਲ ਕਰੇ ਤੇ ਉਹ ਪਾਕਿਸਤਾਨ ਤੁਹਾਨੂੰ ਰਿਪੋਰਟ ਕਰ ਛੱਡਣ, ਦਿਲ ਕਰਨ ਤੇ ਛੱਡ ਦੇ। ਉਹਨਾਂ ਦਾ ਆਪਣਾ ਦਿਲ ਹੋਵੇ ਤੇ ਜਾ ਠੀਕ ਹੈ। ਉਹਨਾਂ ਦਾ ਰਵੱਈਆ ਕੈਸਾ? ਸਖਤ ਸੀ ਮਤਲਬ ਹੈ ਕਿ ਜਾਂ ਕਿ ਨਰਮੀ ਨਾਲ ਪੇਸ਼ ਆਉਂਦੇ ਸਨ? ਜਿਹੜੇ ਬੰਦੇ ਤੇ ਅੱਛੇ ਤਰੀਕੇ ਨਾਲ ਉੱਥੇ ਰਹਿੰਦੇ ਨੇ, ਤੇ ਜਿਹੜਾ ਉਹਨਾਂ ਦੇ ਕੈਂਪ ਯਾਨੀ ਕਿ ਜੇਲ੍ਹ ਜਿਹਨੂੰ ਕਿਹਾ ਜਾਂਦਾ, ਠੀਕ ਹੈ, ਉਹਦੇ 'ਚ ਅੱਛੇ ਤਰੀਕੇ ਨਾਲ ਰਹਿੰਦੇ ਨੇ, ਉਹਨਾਂ ਨੂੰ ਕੁਝ ਵੀ ਨਹੀਂ ਕਹਿੰਦੇ। ਠੀਕ ਹੈ, ਉਹਨਾਂ ਨੇ ਬਾਜ਼ਿੱਜ਼ਤ ਤਰੀਕੇ ਨਾਲ ਤੁਹਾਨੂੰ
ਵਾਪਸ ਛੱਡ ਦੇਣਾ ਹੁੰਦਾ ਹੈ। ਤੇ ਜਿਹੜੇ ਬੰਦੇ ਉੱਥੇ ਮਾਰ-ਕੁੱਟ ਕਰਦੇ ਨੇ ਠੀਕ ਹੈ, ਲੜਾਈ ਕਰਨ ਦੇ ਬਈ ਸਾਨੂੰ ਬਾਹਰ ਕੱਢੋ ਠੀਕ ਹੈ, ਫਿਰ ਉਹਨਾਂ ਵਾਸਤੇ ਸਖਤ ਲਹਿਜਾ ਵੀ ਇਸਤੇਮਾਲ ਕਰਦੇ ਨੇ, ਮਾਰਦੇ ਵੀ ਹੈ ਨੇ ਠੀਕ ਹੈ, ਤੇ ਉਹਨਾਂ ਨੂੰ ਵੱਖਰੀਆਂ ਜੇਲ੍ਹਾਂ 'ਚ ਵੀ ਲੈ ਜਾਂਦੇ ਨੇ ਠੀਕ ਹੈ, ਫਿਰ ਉਹਨਾਂ ਦਾ ਖਾਣ ਪੀਣ ਵੀ ਬੰਦ ਕਰ ਛੱਡਦੇ ਨੇ। ਸਹੀ ਹੈ ਜੀ ਠੀਕ ਹੈ। ਤੇ ਤੁਸੀਂ ਦੱਸਿਓ ਕਿ ਆਪਣਾ ਜਿਸ ਟਾਈਮ ਉਹਨਾਂ ਤੁਹਾਨੂੰ ਆਪਣੇ ਸੇ ਫੜਿਆ ਹੈ, ਉਹਨਾਂ ਪੁੱਛਿਆ ਕੀ ਸੀ ਤੁਹਾਨੂੰ ਆਪਣੇ ਕਾਗਜ਼ਾਂ ਬਾਰੇ ਜਾਂ ਆਪਣੇ ਤੁਹਾਡੀ ਸ਼ਨਾਖਤ ਦੇ ਬਾਰੇ ਵਿੱਚ? ਉਹਨਾਂ ਸਾਡੇ ਤੋਂ ਪਹਿਲੇ ਪੁੱਛਿਆ ਸੀ ਕਿ ਤੁਹਾਡੀ ਕਿਮਲਕ ਕਿੱਥੇ ਵੇ। ਅੱਛਾ। ਅਸੀਂ ਆਖਿਆ ਜੀ ਅਸੀਂ ਕਿਮਲਕ ਸਾਡੇ ਕੋਲ ਕੋਈ ਨਹੀਂ ਹੈ ਠੀਕ ਹੈ, ਅਸੀਂ ਅਨਲੀਗਲ ਆਏ ਹਾਂ ਇੱਥੇ ਠੀਕ ਹੈ। ਉਹਨਾਂ ਆਖਿਆ ਜੀ ਤੁਸੀਂ ਕੰਮ ਕਿੱਥੇ ਕਰਦੇ ਹੋ? ਅਸੀਂ ਆਖਿਆ ਜੀ ਫਲਾਂ ਫੈਕਟਰੀ 'ਚ ਕੰਮ ਕਰਨੇ ਆ। ਉਹਨੇ ਆਖਿਆ ਠੀਕ ਹੋ ਗਿਆ, ਤੁਸੀਂ ਕਿਹੜੇ ਮੁਲਕ ਦੇ ਹੋ? ਅਸੀਂ ਆਖਿਆ ਜੀ ਪਾਕਿਸਤਾਨ ਦੇ ਠੀਕ ਹੈ। ਉਹਨੇ ਇੰਨਾ ਪੁੱਛਿਆ ਸਾਡੇ ਕੋਲ, ਪੁੱਛ ਕੇ ਤੇ ਸਾਨੂੰ ਜੇਲ੍ਹ 'ਚ ਲੈ ਗਏ। ਜੇਲ੍ਹ 'ਚੋਂ ਖੜਨ ਤੋਂ ਬਾਅਦ ਅੱਗੇ ਇੱਕ ਫਿਰ ਕੈਂਪ ਦੇ ਵਿੱਚ ਉਹ ਲੈ ਜਾਂਦੇ ਨੇ। ਕੈਂਪਾਂ ਦੇ ਵਿੱਚ ਛੋਟੇ ਬੰਕਰ ਬਣੇ ਹੁੰਦੇ ਨੇ, ਜਿੱਕਣਾ ਕੰਟੇਨਰ ਹੁੰਦੇ ਨੇ, ਕੰਟੇਨਰਾਂ ਦੇ ਹੀ ਉਹਨਾਂ ਨਾਲ ਕਮਰੇ ਬਣਾਏ ਹੁੰਦੇ ਨੇ ਠੀਕ ਹੈ। ਉਹਦੇ ਤਕਰੀਬਨ 4-4 ਬੱਚੇ 4-4 ਬੰਦੇ ਉਹਨਾਂ ਸ਼ਿਫਟ ਕੀਤੇ ਹੁੰਦੇ ਨੇ ਤੇ ਉਹਦੇ ਕਮਰੇ ਦੇ ਵਿੱਚ ਹੀ ਉਹਨਾਂ ਰਹਿਣਾ, 3-4 ਟਾਈਮ ਦਾ ਉਹਨਾਂ ਖਾਣਾ ਦੇਣਾ ਤੁਹਾਨੂੰ। ਅੱਛਾ। ਤੁਸੀਂ ਉੱਥੇ ਹੀ ਰਹਿਣਾ, ਅਗਨਾ ਮੂਤਰਾਂ ਦੇ ਵਿੱਚ ਹੀ ਹੈ ਜਾਂ ਉੱਥੇ ਬਾਥਰੂਮ ਬਣੇ ਨੇ ਬਕਾਇਦਾ ਠੀਕ ਹੈ, ਉੱਥੇ ਤੁਸੀਂ ਰਹਿ ਸਕਦੇ ਹੋ ਜੀ। ਖਾਣ ਪੀਣ ਚੰਗਾ ਦਿੰਦੇ ਸਨ? ਖਾਣ ਪੀਣ ਦਾ ਉੱਥੇ ਕੋਈ ਟੈਨਸ਼ਨ ਨਹੀਂ ਹੁੰਦੀ, ਖਾਣ ਪੀਣ ਬਾਹਰ ਦੀ ਨਿਸਬਤ ਉੱਥੇ ਅੰਦਰ ਅੱਛਾ ਹੁੰਦਾ। ਅੱਛਾ ਹਾਂਜੀ ਠੀਕ ਹੈ। ਉਹਦੇ 'ਚ ਦੁਪਹਿਰ ਦਾ ਤੇ ਰਾਤ ਦਾ ਖਾਣਾ ਕੀ ਦਿੰਦੇ ਸਨ? ਸੁਬਾਹ ਨਾਸ਼ਤੇ ਦੇ ਟਾਈਮ ਉਹਨਾਂ ਜ਼ੈਤੂਨ ਦੇਣਾ ਹੁੰਦਾ, ਪਨੀਰ ਦੇਣਾ ਹੁੰਦਾ, ਖੁਬਜ਼ ਹੋ ਗਿਆ ਜਾਂ ਲਾਵਸ਼ ਹੋ ਗਿਆ, ਉਹਨਾਂ ਦੇ ਦੇਣਾ, ਜਿਹੜੀ ਉਹਨਾਂ ਦੀ ਜ਼ਬਾਨ ਦੇ ਵਿੱਚ ਉਹਨਾਂ ਦੇ ਰੋਟੀ ਦਾ ਨਾਂ ਹੈ ਠੀਕ ਹੈ ਠੀਕ ਹੈ। ਤੇ 12 ਵਜੇ ਉਹਨਾਂ ਕੋਈ ਵੀ ਜਿਹੜਾ ਸਬਜ਼ੀ ਪੱਕੀ ਹੈ ਉਹਨਾਂ ਉਹ ਦੇਣੀ ਹੈ, ਪਾਣੀ ਦੀ ਬੋਤਲ ਦੇਣੀ ਹੈ। ਸਹੀ ਹੈ ਜੀ ਠੀਕ ਹੈ। ਤੁਸੀਂ ਕਿੰਨੇ ਮਹੀਨੇ ਉਹਨਾਂ ਕੈਂਪ ਜਾਂ ਜੇਲ੍ਹ 'ਚ ਕਰੇ ਉੱਥੇ? ਇੱਕ ਵਾਰੀ 3 ਮਹੀਨੇ ਰਹੇ ਸੀ, ਇੱਕ ਵਾਰੀ 4 ਮਹੀਨੇ ਰਹੇ ਸੀ, ਇੱਕ ਵਾਰੀ 6 ਮਹੀਨੇ ਰਹੇ। ਅੱਛਾ 2-3 ਵਾਰੀ ਫੜਨ ਹੋਏ ਹੋ, ਫਿਰ ਵੀ ਉਹਨਾਂ ਮਤਲਬ ਛੱਡ ਛੜਿਆ? ਹਾਂਜੀ ਤੇ ਛੱਡ ਛੱਡਦੇ ਸੀ, ਆਪੇ ਛੱਡ ਛੱਡਦੇ ਸਨ ਜੀ। ਕੋਈ ਰਿਕਾਰਡ ਕੋਈ ਆਪਣਾ ਜਿਹੜਾ ਫਿੰਗਰਪ੍ਰਿੰਟ ਵਗੈਰਾ ਲੈਂਦੇ ਸਰ? ਕੋਈ ਨਾ ਫਿੰਗਰਪ੍ਰਿੰਟ ਉਹਨਾਂ ਹਰ ਵਾਰੀ ਲੈਣ। ਅੱਛਾ। ਫਿੰਗਰਪ੍ਰਿੰਟ ਜੋ ਹੀ ਅਸੀਂ ਜਾਂਦੇ ਸੀ ਸਾਡਾ ਪਹਿਲੇ ਪੁਰਾਣਾ ਰਿਕਾਰਡ ਨਿਕਲ ਆਉਂਦਾ ਸੀ, ਜੇ ਇਹ ਬੰਦਾ ਇੰਨੇ ਚਿਰ ਪਹਿਲੇ ਫੜਨ ਹੋਇਆ ਸੀ। ਮੁਕੱਦਮਾ ਵੀ ਚੱਲਦਾ ਉੱਥੇ? ਨਹੀਂ ਮੁਕੱਦਮਾ ਸਾਡਾ ਕੋਈ ਨਹੀਂ ਹੁੰਦਾ, ਕਿਉਂਕਿ ਸਾਡੇ ਕਾਗਜ਼ਾਤ ਹੀ ਕੋਈ ਨਹੀਂ ਹੁੰਦੇ। ਸਹੀ ਹੈ। ਨਹੀਂ ਹੁੰਦਾ ਨਾ ਕਾਨੂੰਨ ਹੁੰਦਾ ਕਿ ਲੋ ਜੀ ਗੈਰ ਕਾਨੂੰਨੀ ਤੌਰ ਤੇ ਸਾਡੇ ਮੁਲਕ ਵਿੱਚ ਆਇਆ ਤੇ ਇਹਦੇ ਤੇ ਮੁਕੱਦਮਾ ਕਰਕੇ ਸਜ਼ਾ ਬੋਲੀ ਜਾਏ, ਉਹ ਨਹੀਂ ਹੈ ਕਰਦੇ? ਨਹੀਂ, ਉਹ ਉਹਨਾਂ ਬੰਦਿਆਂ ਵਾਸਤੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਤੰਗ ਕਰਨ ਦੇ, ਜ਼ਲੀਲ ਕਰਨ ਦੇ ਠੀਕ ਹੈ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਉਹ ਕੋਈ ਪਤਾ ਨਹੀਂ ਲੈ ਗਏ ਨੇ, ਤੁਹਾਨੂੰ ਕੋਈ ਪਤਾ ਨਹੀਂ ਸਾਲ ਉੱਥੇ ਜੇਲ੍ਹਾਂ 'ਚ ਰੱਖਣ ਠੀਕ ਹੈ। ਉਹਨਾਂ ਦਾ ਮੁਕੱਦਮਾ ਕੋਈ ਨਹੀਂ ਹੁੰਦਾ ਠੀਕ ਹੈ। ਬਸ ਉਹਨਾਂ ਦੇ ਕੁਝ ਅਫਸਰ ਹੁੰਦੇ ਨੇ ਠੀਕ ਹੈ, ਉਹਨਾਂ ਆਪਸ 'ਚ ਬਹਿ ਕੇ ਡਿਸਕਸ ਕਰਨੀ ਹੁੰਦੀ ਹੈ ਵਗੈਰਾ। ਅਦਾਲਤ 'ਚ ਸਾਡੇ ਨਾ ਕੇਸ ਨਹੀਂ ਜਾਂਦੇ। ਸਹੀ। ਆਪਣੀ ਰਜ਼ਾਮੰਦੀ ਨਾਲ ਵਾਪਸ ਆਏ ਤੁਸੀਂ? ਜੀ ਬਿਲਕੁਲ ਠੀਕ ਹੈ। ਅਸੀਂ ਖੁਦ ਡਿਪੋਰਟ ਹੋ ਕੇ ਆਏ ਸੀ। ਉਹ ਜੁਰਮਾਨਾ ਭਰਿਆ ਸੀ ਕੋਈ? ਨਹੀਂ ਜੁਰਮਾਨਾ ਕੋਈ ਨਹੀਂ, ਅਸੀਂ ਜਾ ਕੇ ਉੱਥੇ ਆਪਣਾ ਸ਼ਨਾਖਤੀ ਕਾਰਡ ਦਿੱਤਾ ਸੀ ਤੇ ਆਪਣੇ ਫਿੰਗਰਪ੍ਰਿੰਟ ਕਰਾਏ ਸੀ। ਅੱਛਾ। ਤੇ ਉੱਥੇ ਟਿਕਟ ਲਈ ਸੀ। ਤੇ ਪਹਿਲਾਂ ਅੰਬੈਸੀ ਵੀ ਗਏ ਹੋ ਜਾਂ ਕਿ ਨਹੀਂ? ਅੰਬੈਸੀ ਜਾਣਾ ਪੈਂਦਾ, ਅੰਬੈਸੀ ਜਾ ਕੇ ਜਾਂ ਉਹ ਪਾਸ ਦਿੰਦੇ ਨੇ, ਪਾਸ ਜਾ ਕੇ ਉਸ ਤੋਂ ਬਾਅਦ ਉਹ ਤੁਹਾਨੂੰ ਟਾਈਮ ਦੇਣ ਦੇ, ਜੀ ਇੰਨੇ ਦਿਨਾਂ ਬਾਅਦ ਆ ਕੇ ਆਪਣਾ ਆਊਟ ਪਾਸ ਲੈ ਜਿਓ। ਠੀਕ ਹੈ ਜੀ। ਉਹ ਆਊਟ ਪਾਸ ਲੈ ਕੇ ਫਿਰ ਤੁਸੀਂ ਉਹਨਾਂ ਕੋਲੇ ਗਏ ਹੋ, ਇਮੀਗ੍ਰੇਸ਼ਨ ਵਾਲੇ ਕੋਲੇ? ਜੀ ਇਮੀਗ੍ਰੇਸ਼ਨ ਵਾਲੇ ਕੋਲ। ਠੀਕ ਹੈ। ਉਹਨਾਂ ਫਿਰ ਰਿਪੋਰਟ ਕੀਤਾ ਉਸ ਆਊਟ ਪਾਸ ਤੇ? ਇਮੀਗ੍ਰੇਸ਼ਨ ਜਿਸ ਟਾਈਮ ਕਰਾਈ ਉਸ ਟਾਈਮ ਹੀ ਫਿੰਗਰ ਉਹਨਾਂ ਲਏ ਨੇ, ਫਿੰਗਰ ਕਰਨ ਤੋਂ ਬਾਅਦ ਸਟੈਂਪ ਲਾ ਦਿੱਤੀ ਹੈ ਜੀ ਠੀਕ ਹੈ। 4 ਸਾਲ ਜਾਂ 5 ਸਾਲ ਦਾ ਬਲੈਕ ਲਿਸਟ ਕਰ ਛੜਿਆ ਜੀ। ਅੱਛਾ, ਲਾਈਫ ਟਾਈਮ ਨਹੀਂ ਕਰਦੇ ਆ? ਲਾਈਫ ਟਾਈਮ ਉਹਨਾਂ ਦਾ ਕੋਈ ਨਹੀਂ। ਸਾਡਾ ਹੁਣ ਮੈਂ ਜਿਸ ਟਾਈਮ ਆਇਆ ਉਸ ਟਾਈਮ ਉਹਨਾਂ ਸਾਨੂੰ 5 ਸਾਲ ਦੀ ਰਿਪੋਰਟ ਕੀਤਾ ਸੀ। ਅੱਛਾ ਹਾਂਜੀ ਠੀਕ ਹੈ। ਹੁਣ ਸਰ ਨੂੰ ਪਹਿਲੇ ਹੀ ਜ਼ਿਕਰ ਕੀਤਾ ਸੀ ਮੈਂ, ਤੇ ਉਹ ਗੱਲ ਮੈਂ ਜਿਹੜੀ ਤਫਸੀਲ ਨਾਲ ਆਖਰ ਤੇ ਕਰਨ ਲਗਾ ਵਾਂ ਕਿ ਮਾਸ਼ਾਅੱਲਾ ਤੁਹਾਡਾ ਜ਼ਮੀਨੀ ਭਾਂਡਾ ਠੀਕ ਹੈ ਜੀ। ਤੇ ਉਹ ਕਿਹੜਾ ਮਤਲਬ ਕਿ ਕੀੜਾ ਸੀ, ਮਤਲਬ ਚੈਨ ਨਾਲ ਨਹੀਂ ਸੀ ਬਹਿਣ ਦਿੰਦਾ ਕਿ ਬਾਹਰ ਹੀ ਜਾਣਾ, ਯੂਰਪ ਜਾਣਾ। ਮਾਸ਼ਾਅੱਲਾ ਤੁਹਾਡੀ ਆਪਣੇ ਵਾਈ ਬੀਜੀ ਵੀ ਠੀਕ ਹੈ, ਮਾਲ ਡੰਗਰ ਵੀ ਹੈ, ਤੇ ਉਹ ਕਿਉਂ ਨਹੀਂ ਸੀ ਤੁਹਾਨੂੰ ਚੈਨ ਆਉਂਦਾ ਕਿ ਇੱਥੇ ਨਹੀਂ ਸੀ ਕਰਦੇ ਪਏ, ਤੁਸੀਂ ਬਾਹਰ ਹੀ ਜਾਣਾ? ਸਰ ਸ਼ੌਕ ਤੇ ਕੋਈ ਨਹੀਂ ਸੀ, ਬਸ ਯਾਰੀ ਦੋਸਤੀ ਦੇ ਵਿੱਚ ਨਾ ਬਹਿਣ ਖਲੋਣ ਸੀ। ਤੇ ਬਸ ਇਸ ਤਰ੍ਹਾਂ ਨਾ ਇੱਕ ਸਲਾਹ ਜੀ ਕੀਤੀ ਕਿ ਜੇ ਚਲੋ ਬਾਹਰ ਚੱਲਦੇ ਹਾਂ, ਜੇ ਇੱਥੇ ਮੁਸਤਕਬਲ ਨਹੀਂ ਅੱਛਾ ਬਣਦਾ ਪਿਆ, ਚਲੋ ਅਸੀਂ ਬਾਹਰ ਜਾਂਦੇ ਹਾਂ ਤੇ ਕੋਈ 4 ਪੈਸੇ ਵੱਲ ਕਮਾਉਂਦੇ। ਕੀ ਪਤਾ ਸੀ ਕਿ ਅਸੀਂ ਇੱਥੋਂ ਜਾਂਦੇ ਤੇ ਉਹ ਬਾਹਰ ਜਾ ਕੇ ਅਸੀਂ ਇਹਦੇ ਤੋਂ ਵੀ ਭੈੜੇ ਹਾਲਾਤਾਂ 'ਚ ਚਲੇ ਜਾਵਾਂਗੇ। ਹਾਂਜੀ ਇਹਨੇ ਰਿਸਕ ਲਿਆ ਤੁਸੀਂ? ਅਸੀਂ ਤੇ ਰਿਸਕ ਲੈ ਕੇ ਨਾ ਠੀਕ ਹੈ, ਅਸੀਂ ਤਾਂ ਜਿਹੜੇ 4-5 ਸਾਲ ਜਾਂ 6 ਸਾਲ ਨਾ ਉਹ ਜ਼ਾਇਆ ਕੀਤੇ ਨੇ। ਸਹੀ ਹੈ ਜੀ। ਤੁਸੀਂ ਦੂਜੇ ਆਪਣੇ ਡੰਕੀ ਲਾਉਣ ਵਾਲੇ ਜਿਹੜੇ ਹੁਣ ਮੁੰਡੇ ਤਿਆਰ ਹੋਏ ਨੇ, ਉਹਨਾਂ ਨੂੰ ਕੀ ਮੱਤ ਦਿਓ? ਦੇ ਪਹਿਲੇ ਨੰਬਰ ਤੇ ਸਰ ਇਸ ਟਾਈਮ ਦੇ ਜਿਸ ਟਾਈਮ ਜਿਹੜਾ ਟਾਈਮ ਚੱਲ ਰਿਹਾ ਸਨ 2024 ਜਾਂਦਾ ਪਿਆ, ਇਹਦੇ 'ਚ ਤੇ ਡੰਕੀਆਂ ਹੁਣ ਆਲਰੇਡੀ ਬੰਦ ਹੋ ਚੁੱਕੀਆਂ ਨੇ। ਅੱਛਾ। ਤੇ ਜਿਹੜੇ ਭਰਾ ਹੁਣ ਵੀ ਜਾਣਾ ਚਾਹਣ ਤੇ ਠੀਕ ਹੈ, ਉਹ ਫਿਰ ਜਾਨ ਜਿਹੜੀ ਉਹ ਤਲੀ ਤੇ ਰੱਖ ਲੈਣ ਤੇ ਚਲੇ ਜਾਣ। ਠੀਕ ਹੈ।
ਸਭ ਤੋਂ ਬੈਸਟ ਤਰੀਕਾ ਤੇ ਉਹਨਾਂ ਵਾਸਤੇ ਇਹ ਹੀ ਹੈ ਕਿ ਬਾਇਜ਼ਤ ਤਰੀਕੇ ਨਾਲ ਐਮਬੈਸੀ ਜਾਣ, ਉੱਥੋਂ ਵੀਜ਼ਾ ਲੈਣ ਤੇ ਵੀਜ਼ਾ ਲੈ ਕੇ ਤੇ ਉੱਥੇ ਜਾ ਕੇ ਬਾਇਜ਼ਤ ਤਰੀਕੇ ਨਾਲ ਆਪਣਾ ਕੰਮ ਕਰਨ। ਸਹੀ ਹੈ ਜੀ ਜੀ। ਤੁਸਾਂ ਆਪਣਾ ਸ਼ੌਕ ਸੀ ਤੁਹਾਨੂੰ ਕਿ ਮੈਂ ਜਿਹੜਾ ਨਾ ਉੱਥੇ ਜਾ ਕੇ ਬਾਹਰ ਦੇ ਮੁਲਕ ਕੰਮ ਕਰਾਂਗਾ, ਯੂਰਪ 'ਚ ਕੰਮ ਕਰਾਂਗਾ, ਲੇਕਿਨ ਤੁਹਾਨੂੰ ਇਹ ਗਰੰਟੀ ਨਹੀਂ ਸੀ ਹੈ ਕਿ ਉੱਥੇ ਅਸੀਂ ਜਾ ਕੇ ਕਾਮਯਾਬ ਹੋਣੇ ਜਾਂ ਨਹੀਂ ਹੁੰਦੇ। ਹਾਂਜੀ, ਇਸ ਚੀਜ਼ ਆਪਣੀ ਜ਼ਿੰਦਗੀ ਦੇ ਆਪਣੀ ਜ਼ਿੰਦਗੀ ਦੇ ਜਵਾਨੀ ਦੇ 7 ਸਾਲ ਤੁਸਾਂ ਐਸੇ ਤਰ੍ਹਾਂ ਮਤਲਬ ਹੈ ਕਿ ਤਜਰਬੇ ਵਿੱਚ ਗਾਲ ਦਿੱਤੇ। ਬਸ ਇਸ ਤਰ੍ਹਾਂ ਹੀ ਹੋਇਆ। ਤੇ ਐਸੇ ਤਰ੍ਹਾਂ ਕਰਕੇ ਵੇਖਾ ਵਿਖਾਈ ਕਰਕੇ ਜਿਵੇਂ ਵੇਖਦੇ ਨੇ ਕਿ ਲੋ ਜੀ ਸਾਡਾ ਸੱਜਣ ਬੇਲੀ ਜਿਹੜਾ ਨਾ ਉਹ ਤੇ ਯੂਰਪ 'ਚ ਬੜਾ ਸੈੱਟ ਹੈ ਤੇ ਬੜੇ ਯੂਰੋ ਡਾਲਰ ਪਾਉਂਡ ਕਮਾ ਰਿਹਾ, ਤੇ ਉਹਦੇ ਪਿੱਛੇ ਵੀ ਇੱਕ ਜਿਹੜੀ ਹੈ ਨਾ ਪੂਰੀ ਕਹਾਣੀ ਹੁੰਦੀ ਹੈ। ਤੇ ਉਹ ਕਹਾਣੀਆਂ ਜਿਹੜੀਆਂ ਨੇ ਮੌਤ ਦੇ ਮੂੰਹ ਤੋਂ ਵਾਪਸ ਆਉਂਦੀਆਂ ਨੇ, ਤੇ ਇਹਨਾਂ ਵੇਖੀਆਂ ਵੀ ਤੇ ਕਈ ਮੌਤ ਦੇ ਮੂੰਹ ਦੇ ਵਿੱਚ ਸਿੱਧਾ ਹੀ ਬੁਰਕੀ ਬਣ ਜਾਂਦੇ ਨੇ ਮੌਤ ਦੀ। ਤੇ ਅਸੀਂ ਹੁਣ ਮਤਲਬ ਕਿ ਇਹ ਇੱਕ ਦੁੱਖ ਭਰੀ ਦਾਸਤਾਨ ਸੁਣੀ ਹੈ ਕਿ ਨੌਜਵਾਨ ਦੇ 7 ਕੀਮਤੀ ਸਾਲ, ਜਵਾਨੀ ਦੇ ਕੀਮਤੀ ਸਾਲ ਜ਼ਾਇਆ ਹੋ ਗਏ ਨੇ। ਤੇ ਆ ਕੇ ਫਿਰ ਚਲੋ ਸ਼ੁਕਰ ਹੈ ਕਿ ਮਾਸ਼ਾਅੱਲਾ ਕਿ ਜਿਹੜਾ ਆਪਣਾ ਵਾਈ ਬੀਜੀ ਕਰਦਾ ਪਿਆ ਤੇ ਇੱਥੇ ਆਪਣਾ ਜਿਹੜਾ ਖੇਤੀਬਾੜੀ ਕਰ ਰਿਹਾ ਤੇ ਜਿਹੜਾ ਮਾਲ ਡੰਗਰ ਰੱਖੇ ਹੈ ਤੇ ਵਕਤ ਗੁਜ਼ਰ ਰਿਹਾ। ਤੇ ਜਿਨ੍ਹਾਂ ਕੋਲ ਮਾਲ ਡੰਗਰ ਨਹੀਂ ਹੈ, ਖੇਤੀਬਾੜੀ ਜਿਨ੍ਹਾਂ ਦੀ ਨਹੀਂ ਹੈ, ਜਿਹੜੇ ਮਜ਼ਦੂਰੀ ਵੀ ਵਾਪਸ ਆ ਕੇ ਵੀ ਕਰਨੀ ਹੈ, ਉਹਨਾਂ ਨੂੰ ਇੱਕ ਵਾਰੀ ਨਿਕਲਣ ਤੋਂ ਪਹਿਲਾਂ, ਪੈਰ ਪੁੱਟਣ ਤੋਂ ਪਹਿਲਾਂ ਸੋਚਣਾ ਚਾਹੀਦਾ ਕਿ ਅਸੀਂ ਟੁਰ ਤੇ ਚੱਲੇ ਹਾਂ, ਸਾਡੇ ਨਾਲ ਅੱਗੋਂ ਕੀ ਹੋਵੇਗਾ। ਆਇਆ ਕਿ ਸਾਡੇ ਵੀ ਹੈ ਜਿਹੜੇ ਸਾਲ ਤੇ ਸਾਲ ਰਹਿ ਕੇ ਸਾਡੀ ਜਾਨ ਵੀ ਜਾ ਸਕਦੀ ਹੈ, ਕਿ ਆਇਆ ਕਿ ਪੈਰ ਪੁੱਟਣਾ ਚਾਹੀਦਾ ਕਿ ਨਹੀਂ। ਇਹ ਗੱਲ ਜ਼ਰੂਰ ਸੋਚਣ ਵਾਲੀ ਹੈ।